बोले सो निहाल। ਇਹ ਗੁਰਦੁਆਰਾ ਸਾਹਿਬ ਠੀਕ ਹੈ ਤੇ ਇਹ ਇਹਦਾ ਸਰੋਵਰ ਇਹ ਜੀ ਗੁਰਦੁਆਰਾ ਸਾਹਿਬ ਕਿਆਰਾ ਸਾਹਿਬ ਇਹ ਤੁਹਾਨੂੰ ਅੰਦਰੋਂ ਵੀ ਤੁਸੀਂ ਇਹਦਾ ਦਰਸ਼ਨ ਕਰਵਾਉਂਦੇ ਆ ਜੀ ਭਾਈ ਸਾਹਿਬ, ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਵੀ ਜਿਹੜੀ ਅਸੀਂ ਇਹ ਪੁਰਾਣੀ ਬਿਲਡਿੰਗ ਹੈ ਅਸੀਂ ਇਹਨੂੰ ਰੀਸਟੋਰ ਕਰ ਰਹੇ ਹਾਂ। ਇਹਨੂੰ ਬਿਲਕੁਲ ਵੀ ਕੋਈ ਭੰਨ ਤੋੜ ਨਹੀਂ ਹੋਏਗੀ। ये लिखा है जी इस मुकद्दस जगह पर बाबा गुरु नानक देव जी महाराज की भैंसों ने जिम्मेदार की फसल उजाड़ दी जो ਇਹ ਸਰਦਾਰ ਜੀ ਸਾਰੇ ਇੱਥੇ ਬੈਠੇ ਨੇ। ਇਹ ਦੇਖੋ ਤੁਸੀਂ ਆਏ ਹੋ ਖੰਨੇ ਤੋਂ ਆਏ ਹਾਂ ਜੀ। ਤੇ ਕਿਹਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਪਹਿਲੀ ਦਫਾ ਆਏ ਹੋ? ਹਾਂਜੀ ਪਹਿਲੀ ਵਾਰ। ਅੱਗੋਂ ਵੀ ਹੋਣਾ? ਹਾਂਜੀ ਪਰਮਾਤਮਾ ਦੀ ਕਿਰਪਾ ਹੋਈ ਤਾਂ ਜ਼ਰੂਰ। ਵਾਹ ਜੀ ਪਲੱਸ ਵਾਹ ਇਹਨੂੰ ਐਕਸਪੈਂਡ ਕਰਕੇ ਅਸੀਂ 400-500 ਬੰਦੇ ਦਾ ਜਿਹੜਾ ਹਾਲ ਹੈਗਾ ਉਹ ਬਣਾ ਰਹੇ ਹਾਂ ਸੇਮ ਡਿਜ਼ਾਈਨ ਦਾ। ਠੀਕ ਹੋ। ਉਸ ਦੇ ਨਾਲ ਹੀ ਅਸੀਂ 40 ਕਮਰੇ ਦੀ ਸਰਾਂ ਬਣਾ ਰਹੇ ਹਾਂ ਜਿਹਦੇ ਥੱਲੇ ਕਿ ਜਿਹੜੇ ਭਾਈ ਸਾਹਿਬ ਨੂੰ ਔਰ ਆਸਟ੍ਰੇਲੀਅਨ ਸੰਗਤ ਨੂੰ ਇਹ ਸੇਵਾ ਮਿਲੀ ਹੈ। ਵੱਡ ਭਾਗੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਸੇਵਾ ਮਿਲਦੀਆਂ ਨੇ। ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਸਾਹਿਬ ਦੇ ਵਿੱਚ ਕਾਰ ਸੇਵਾ ਕਰਾ ਰਹੀ ਹੈ, ਇੱਕ ਬਹੁਤ ਮਹਾਨ ਕੰਮ ਹੈ। ਇਹ ਜੀ ਗੁਰਦੁਆਰਾ ਸਾਹਿਬ ਕਿਆਰਾ ਸਾਹਿਬ ਇਹ ਤੁਹਾਨੂੰ ਅੰਦਰੋਂ ਵੀ ਤੁਸੀਂ ਇਹਦਾ ਦਰਸ਼ਨ ਕਰਵਾਉਂਦੇ ਆ। ਇਹਦੇ ਬਾਅਦ ਤਖਤੀ ਵੀ ਲੱਗੀ ਹੈ ਠੀਕ ਹੈ ਨਾ। ਇਹਦੀ ਬਹਾਲੀ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ये लिखा है जी इस मुकद्दस जगह पर बाबा गुरु नानक देव जी महाराज की भैंसों ने जिम्मेदार की फसल उजाड़ दी जो गुरु जी की रूहानी ताकत से दोबारा पहले से ज़्यादा हरी भरी हो गई। ये लिखा हुआ है ठीक है जी। तो ये जनाब बहुत ही खूबसूरत ते अपने दौर की ओरिजिनल हालत जी है ना एक गुरुद्वारा साहब की इमारत है। देखो तुसी बड़ा मजबूत सादा गेट लगा है। ਇਹ ਤੁਸੀਂ ਝੁੱਕ ਕੇ ਬਾਹਰ ਨੂੰ ਜਾਣਾ ਨਿਕਲ ਕੇ। ਹਾਂਜੀ ਝੁੱਕ ਕੇ ਬਾਹਰ ਨੂੰ ਨਿਕਲਣਾ ਛੋਟਾ ਬਣਾਇਆ ਦਾ ਤੇ ਇਹਨੂੰ ਹੁਣ ਬਹਾਲ ਕਰਨ ਲੱਗੇ ਨਾ ਸਾਰੇ ਨੂੰ। ਤੇ ਐ ਤੁਸੀਂ ਅਸੀਂ ਆਪਣੇ ਸਿਰ ਤੇ ਪ੍ਰਸ਼ਾਦ ਕਿਉਂ ਰੱਖਿਆ ਹੋਇਆ ਹੈ? ਦੇਣ ਵਾਸਤੇ ਹੁਣ ਦੇਣਗੇ। ਅੱਛਾ ਜੀ। ਹਾਂ ਤੇ ਇਹ ਜਨਾਬ ਉਹੀ ਪੁਰਾਣੀਆਂ ਅਲਮਾਰੀਆਂ। दोस्तों इस वे असी मौजूद ननकाना साहब गुरुद्वारा क्यारा साहब और सरदार सरबजीत सिंह आस्ट्रेलिया वाले उन्होंने तो उन्होंने संगत ने इस गुरुद्वारा साहब को असली हालत बहाल करने का एक जुम्मा लिया है और अज तकरीब हुई है। तो यह गुरुद्वारा साहब है जिसकी हर चीज़ ओरिजिनल है। वही पुराने दरवाजे ने देखो ना इधर भी तुम देख सकते हो ठीक है। पुरानियां खिड़कियां बहुत ही खूबसूरत और छोटा गुरुद्वारा है। तो ये जनाब तुम देख सकते हो कि यह भी बरामदा है ताकि तुसी ਇਹਦਾ ਜਿਹੜਾ ਨਾ ਪੂਰਾ ਦਰਸ਼ਨ ਕਰ ਸਕੋ। ਜਿਹੜੇ ਲੋਕ ਇਸ ਵੇਲੇ ਪਾਕਿਸਤਾਨ ਦੇ ਵਿੱਚ ਮੌਜੂਦ ਨਹੀਂ ਉਹ ਆਣ ਇੱਥੇ। ਇਹ ਦੇਖੋ ਤੁਸੀਂ ਇਹ ਨਨਕਾਣਾ ਸਾਹਿਬ ਦੇ ਵਿੱਚ ਜਿੱਥੇ ਜਨਮ ਸਥਾਨ ਬਾਬਾ ਜੀ ਗੁਰੂ ਨਾਨਕ ਸਾਹਿਬ। ਤੇ ਇਹ ਦੇਖੋ ਇੱਥੇ ਨਾ ਬਣਾਇਆ ਹੈ ਨਾਲ ਨਾ ਸਰੋਵਰ ਵੀ ਹੈ ਯਾਨੀ ਇਹ ਵੀ ਉਸੇ ਦੌਰ ਦਾ ਹੀ ਸਰੋਵਰ ਹੈ। ਇਹ ਪ੍ਰਸਾਦ ਪਿਆ ਇਹ ਸਰੋਵਰ ਨੂੰ ਜਾਣ ਵਾਸਤੇ ਜਿਹੜੀਆਂ ਨੇ ਪੌੜੀਆਂ ਨੇ ਉਸ ਦੌਰ ਦੀਆਂ ਠੀਕ ਹੈ। ਤੇ ਇਹ ਵੀ ਜਨਾਬ ओरिजिनल ਹਾਲਤ ਨੂੰ ਬਹਾਲ ਕੀਤਾ ਜਾਣਾ ਹੈ। ਇਹ ਤੁਸੀਂ ਦੇਖ ਸਕਦੇ ਹੋ। ਇਹ ਜਨਾਬ ਐਸੇ ਸਪੈਸ਼ਲ ਤੌਰ ਤੇ ਤੁਹਾਨੂੰ ਵੀਡੀਓ ਵਿਖਾਈ ਜਾ ਰਹੀ ਹੈ ਮੀਡੀਆ ਟੌਪ ਚੈਨਲ ਤੇ ਔਰੰਗਜ਼ੇਬ ਬੇਗ ਮੇਰਾ ਨਾਮ ਹੈ। ਇਹ ਦੇਖੋ ਇਹ ਸੀੜੀਆਂ ਨੇ ਠੀਕ ਹੈ ਨਾ। ਇਹ ਜਨਾਬ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਨਾ ਬਿਲਕੁਲ ਇਹ ਦੇਖੋ ਇਹ ਗੁਰਦੁਆਰਾ ਸਾਹਿਬ ਠੀਕ ਹੈ। ਤੇ ਇਹ ਇਹਦਾ ਸਰੋਵਰ ਬਹੁਤ ਹੀ ਖੂਬਸੂਰਤ ਔਰ ਵੱਡਾ ਸਰੋਵਰ ਹੈਗਾ। ਇੱਥੇ ਜਨਾਬ ਇਹ ਵੀ ਸੀੜੀਆਂ ਨੇ ਠੀਕ ਹੈ ਨਾ। ਇਸ਼ਨਾਨ ਜਿਹੜੇ ਕਿ ਸਾਡੇ ਸਿੱਖ ਭਾਈ ਨੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਤੇ ਇਹ ਵੀ ਹੈਗੀਆਂ ਠੀਕ ਹੈ ਨਾ। ਇਹ ਬਿਲਕੁਲ ਸਿੱਧਾ ਗੁਰਦੁਆਰਾ ਸਾਹਿਬ ਤੋਂ ਤੁਸੀਂ ਇਸ ਨੂੰ ਇਹ ਦਿਨ ਆ ਸਕਦੇ ਹੋ। ਤੇ ਇਸ ਵੇਲੇ ਜਨਾਬ ਬਹੁਤ ਹੀ ਖੂਬਸੂਰਤ ਤਕਰੀਬ ਮੁਨੱਕਦ ਕੀ ਗਈ ਹੈ ਔਰ ਭਾਈ ਸਰਬਜੀਤ ਸਿੰਘ ਦੀ ਮਿਹਰਬਾਨੀ ਡਾਕਟਰ ਕਲਿਆਣ ਸਿੰਘ ਪ੍ਰੋਫੈਸਰ ਸਾਹਿਬ ਨੇ ਉਹਨਾਂ ਦੀ ਮਿਹਰਬਾਨੀ ਉਹਨਾਂ ਨੇ ਇੱਥੇ ਮਿਨਿਸਟਰ ਸਾਹਿਬ ਸਰਦਾਰ ਮੇਰ ਸਿੰਘ ਅਰੋੜਾ ਸਾਹਿਬ ਐਡੀਸ਼ਨਲ ਸੈਕਟਰੀ ਨਾਸਰ ਸਾਹਿਬ ਔਰ ਦੂਸਰੇ ਅਫੀਸਰ ਇੱਥੇ ਮੌਜੂਦ ਨੇ। ਇਹਦੇ ਨਾਲ ਖੁਸ਼ੀ ਦੀ ਗੱਲ ਹੈ ਕਿ ਇੰਡੀਆ ਤੋਂ ਵੀ ਵਿਸਾਖੀ ਮੇਲੇ ਵਾਸਤੇ ਇਸ ਵੇਲੇ ਜਿਹੜੇ ਨੇ ਸਾਡੇ ਸਿੱਖ ਭਾਈ ਉਹ ਮੌਜੂਦ ਨੇ ਇੱਥੇ ਆਏ ਨੇ ਠੀਕ ਹੈ ਨਾ। ਇਹ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਤਕਰੀਬ ਹੋ ਰਹੀ ਹੈ। ਤੇ ਇਹ ਸਾਰਾ ਜਿਹੜਾ ਨਾ ਇਹ ਤੁਸੀਂ ਵੇਖ ਸਕਦੇ ਹੋ ਖੂਬਸੂਰਤ ਆਪਣਾ ਮਾਹੌਲ ਇੱਥੇ ਠੀਕ ਹੈ ਜੀ। ਇਹ ਸਰਦਾਰ ਜੀ ਸਾਰੇ ਇੱਥੇ ਬੈਠੇ ਨੇ। ਇਹ ਦੇਖੋ ਤੁਸੀਂ ਵਾਹ ਜੀ ਵਾਹ। ਇਹ ਦੇਖੋ ਤੁਸੀਂ ਸਾਰੇ ਸਾਡੇ ਜਿਹੜੇ ਭਾਈ ਬੈਠੇ ਨੇ ਤੇ ਭਾਜੀ ਕੀ ਹਾਲ ਹੈ? ਠੀਕ ਹੈ ਜੀ। ਕਿੱਥੋਂ ਆਏ ਹੋ?
ਮੋਗਾ, ਜ਼ਿਲ੍ਹਾ ਮੋਗਾ। ਪਹਿਲੀ ਦਫਾ ਆਏ ਹੋ ਪਹਿਲੀ ਦਫਾ ਜੀ। ਤੇ ਕੀ ਲੱਗ ਰਿਹਾ, ਕੈਸਾ? ਬਹੁਤ ਵਧੀਆ ਲੱਗ ਰਿਹਾ। ਦੋਨੋਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ है जिन्होंने इतने तक पहुँचाया ਸਾਨੂੰ। बहुत ही आपका बंदोबस्त है, अच्छा सब कुछ है। जिन्होंने इतना इन्नी देर तो गुरुद्वारे की संभाल रखी है, सब कुछ देखने को मिले। ਵਾਹ ਜੀ ਵਾਹ। ਤੇ ਤੁਸੀਂ ਭੈਣ ਜੀ ਕਿੱਥੋਂ ਆਏ ਹੋ ਖੰਨੇ ਤੋਂ ਆਏ ਜੀ। ਤੇ ਕੈਸਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਪਹਿਲੀ ਦਫਾ ਆਏ ਹੋ? ਹਾਂਜੀ ਪਹਿਲੀ ਵਾਰ। ਅੱਗੋਂ ਵੀ ਆਉਣਾ ਹੈ? ਹਾਂਜੀ ਪਰਮਾਤਮਾ ਦੀ ਕਿਰਪਾ ਹੋਈ ਤਾਂ ਜ਼ਰੂਰ। ਵਾਹ ਜੀ ਵਾਹ, ਵਾਹ ਜੀ ਵਾਹ, ਚਲੋ ਠੀਕ ਹੋ ਗਿਆ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ, ਮਿਰਜ਼ਾ ਫਖਰ ਸਾਹਿਬ ਨੇ ਸਾਡੇ ਦੋਸਤ ਵੀ ਨਾਲ ਆਏ ਨੇ, ਬੈਠੇ ਨੇ। ਤੇ ਇਹ ਦੇਖੋ ਨਾ ਤੁਸੀਂ, ਹਰ ਪਾਸੇ ਜਿਹੜਾ ਨਾ ਇਸ ਵੇਲੇ ਸਰਦਾਰ ਜਿਹੜੇ ਨੇ ਖਾਸ ਤੌਰ ਤੇ ਇੰਡੀਆ ਤੋਂ ਆਏ ਨੇ, ਉਹ ਤੁਹਾਨੂੰ ਨਜ਼ਰ ਆ ਰਹੇ ਨੇ। ਠੀਕ ਹੈ ਜੀ। ਅੱਛਾ ਦੋਸਤੋ, ਅੱਜ ਅਸੀਂ ਨਨਕਾਣਾ ਸਾਹਿਬ ਵਿੱਚ ਖੜੇ ਹਾਂ। ਗੁਰਦੁਆਰਾ ਕਿਆਰਾ ਸਾਹਿਬ ਦੀ ਬਹਾਲੀ ਦਾ ਕੰਮ ਹੋਣ ਲੱਗਾ ਹੈ। ਬੜੀ ਅੱਛੀ ਗੱਲ ਹੈ, ਇਸ ਲਈ ਕਿ ਇਹ ਇੱਕ ਪੁਰਾਣੀਆਂ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ। ਤੇ ਸਾਡੇ ਨਾਲ ਸਰਬਜੀਤ ਸਿੰਘ ਆਸਟ੍ਰੇਲੀਆ ਤੋਂ ਆਏ ਨੇ, ਬਹੁਤ ਹੀ ਨਫੀਸ ਇਨਸਾਨ ਨੇ, ਔਰ ਇਹਨਾਂ ਨਾਲ ਅਕਸਰ ਰਾਬਤਾ ਵੀ ਰਹਿੰਦਾ ਹੈ। ਤੇ ਅਸੀਂ ਇਹਨਾਂ ਕੋ ਪੁੱਛਦੇ ਹਾਂ, ਕਿਉਂਕਿ ਇਸ ਸਾਰੀ ਜਿਹੜੀ ਗੁਰਦੁਆਰਾ ਸਾਹਿਬ ਦੀ ਬਹਾਲੀ ਹੈ, ਤਜ਼ੀਨੋ ਰਾਜ ਜੋ ਕੁਝ ਇਹਨੂੰ ਅਸਲੀ ਹਾਲਤ 'ਚ ਬਹਾਲ ਕਰਨਾ ਹੈ, ਉਹ ਇਹਨਾਂ ਨੇ ਆਪਣੇ ਸਿਰ ਲਿਆ ਹੈ। ਤੇ ਹੁਣ ਇਹਨਾਂ ਨੂੰ ਪੁੱਛਦੇ ਹਾਂ। ਭਾਜੀ ਪਹਿਲੇ ਨੰਬਰ ਤੇ ਵੈਲਕਮ ਤੁਹਾਨੂੰ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ। ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਜਿਹੜਾ ਤੁਸੀਂ ਮੈਨੂੰ ਇਹਨਾਂ ਨਚੀਜ ਜਿਹੇ ਬੰਦੇ ਨੂੰ ਇਹਨਾਂ ਸੰਗਤ ਦੇ ਸਾਹਮਣੇ ਰੂਬਰੂ ਕੀਤਾ। ਤਾਂ ਤੁਹਾਡਾ ਸਭ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਜਿਹੜੇ ਚੱਲ ਕੇ ਆਏ ਨੇ ਇੱਥੇ, ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਜੀ। ਤੇ ਅੱਛਾ ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਪਲਾਨ ਹੈ, ਇਹਦੇ ਵਿੱਚ ਕੀ ਕੀ ਚੀਜ਼ਾਂ ਨੇ ਮੇਨ ਜਿਹੜੀਆਂ ਤੁਸੀਂ ਪਲਾਨ ਦਾ ਹਿੱਸਾ ਬਣਾਇਆ? ਜੀ ਭਾਈ ਸਾਹਿਬ, ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਵੀ ਜਿਹੜੀ ਅਸੀਂ ਇਹ ਪੁਰਾਣੀ ਬਿਲਡਿੰਗ ਹੈ, ਅਸੀਂ ਇਹਨੂੰ ਰੀਸਟੋਰ ਕਰ ਰਹੇ ਹਾਂ। ਇਹਨੂੰ ਬਿਲਕੁਲ ਵੀ ਕੋਈ ਭੰਨ ਤੋੜ ਨਹੀਂ ਹੋਏਗੀ, ਐਟ ਇਜ਼ ਇੱਦਾਂ ਹੀ ਰਹੇਗੀ ਜੀ। ਪਲੱਸ ਇਹਦੇ ਨਾਲ ਇਹਨੂੰ ਐਕਸਪੈਂਡ ਕਰਕੇ ਅਸੀਂ 400-500 ਬੰਦੇ ਦਾ ਜਿਹੜਾ ਹਾਲ ਹੈਗਾ ਉਹ ਬਣਾ ਰਹੇ ਹਾਂ, ਸੇਮ ਡਿਜ਼ਾਈਨ ਦਾ। ਠੀਕ ਹੋ। ਉਸ ਦੇ ਨਾਲ ਹੀ ਅਸੀਂ 40 ਕਮਰੇ ਦੀ ਸਰਾਂ ਬਣਾ ਰਹੇ ਹਾਂ, ਜਿਹਦੇ ਥੱਲੇ ਕਿ ਲੰਗਰ ਹਾਲ ਹੋਏਗਾ ਤੇ ਕਿਚਨ ਹੋਏਗੀ। ਸਾਰਾ ਮਤਲਬ ਪ੍ਰੋਗਰਾਮ ਉਹਦੇ ਥੱਲੇ ਹੋਏਗਾ, ਤੇ ਉੱਪਰ ਰਹਿائش ਵਾਸਤੇ ਕਮਰੇ ਜਿਹੜੇ ਹੈਗੇ ਆ, ਅਟੈਚ ਬਾਥਰੂਮ ਜਿਹੜੇ ਬਣਨਗੇ। ਔਰ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਵੀ ਅਸੀਂ ਇਹਨੂੰ ਜਿਹੜਾ ਸਰੋਵਰ ਸਾਹਿਬ ਆ, ਅਸੀਂ ਇਹਨੂੰ ਵੀ ਪ੍ਰੋਪਰ ਪਿਉਰੀਫਾਈ ਕਰਕੇ ਇਹਨੂੰ ਵੀ ਅਸੀਂ ਚਾਲੂ ਕਰਾਂਗੇ ਜੀ। ਅਸੀਂ ਸਭ ਤੁਹਾਡੇ ਮਾਧਿਅਮ ਨਾਲ ਇਹ ਸੰਗਤ ਨੂੰ ਦੱਸ ਰਹੇ ਹਾਂ ਵੀ ਅਸੀਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਇਸ ਬਿਲਡਿੰਗ ਨਾਲ ਪੁਰਾਣੀ ਇਤਿਹਾਸ ਨਾਲ ਜੁੜੀਆਂ ਹੋਈਆਂ, ਅਸੀਂ ਉਹਦਾ ਬਿਲਕੁਲ ਮਾਣ ਸਤਿਕਾਰ ਕਰਦੇ ਹਾਂ। ਔਰ ਉਹਨਾਂ ਨੂੰ ਇਹ ਯਕੀਨ ਦਿਵਾਉਂਦੇ ਹਾਂ ਵੀ ਅਸੀਂ ਇਹਨੂੰ ਬਿਲਕੁਲ ਵੀ ਕੋਈ ਵੀ ਨੁਕਸਾਨ ਨਹੀਂ ਪਹੁੰਚਾਵਾਂਗੇ, ਤੇ ਇਸੇ ਤਰੀਕੇ ਹੀ ਅਸੀਂ ਅੱਗੇ ਸੇਮ ਬਿਲਡਿੰਗ ਦਾ ਜਿਹੜਾ ਹੈਗਾ ਡਿਜ਼ਾਈਨ ਕਰਾਂਗੇ। ਅੱਛਾ, ਸਾਡੇ ਨਾਲ ਜੇ ਸ਼ਾਹ ਸ਼ਬੀਰ ਸਾਹਿਬ ਨੇ ਬਾਬਾ ਜੀ, ਇਹਨਾਂ ਨੂੰ ਅਕਸਰ ਤੁਸੀਂ ਮੁਖਤਲਿਫ ਚੈਨਲ ਸੇ ਯਾਨੀ ਕਿ ਫੇਸਬੁੱਕ ਹੋ ਗਿਆ, ਯੂਟਿਊਬ ਹੋ ਗਿਆ, ਟਿਕਟੌਕ ਦੇਖ ਰਹੇ ਹੋ। ਇਹਨਾਂ ਦਾ ਬਹੁਤ ਐਕਸਪੀਰੀਅੰਸ ਹੈਗਾ ਹੈ, ਖਾਸ ਤੌਰ ਤੇ ਜਿਹੜੇ ਮੰਦਰ ਜਾਂ ਗੁਰਦੁਆਰਾ, ਖਾਸ ਤੌਰ ਤੇ ਗੁਰਦੁਆਰਾ ਸਾਹਿਬ ਨੂੰ ਦੀ ਬਹਾਲੀ ਵਿੱਚ ਕਾਫੀ ਇਹਨਾਂ ਦਾ ਜਿਹੜਾ ਨਾ ਹਿੱਸਾ ਰਿਹਾ ਹੈ ਔਰ ਹੈ। ਇਹਨਾਂ ਨਾਲ ਗੱਲ ਕਰਨੇ ਆ। ਅੱਛਾ ਭਾਜੀ, ਤੁਸੀਂ ਦੱਸੋ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਸਰਬਜੀਤ ਭਾਜੀ ਨੇ ਇੱਕ ਬੇੜਾ ਉਠਾਇਆ ਹੈ, ਔਰ ਇਹਨੂੰ ਇਹਦੀ ਇਸੇ ਹਾਲਤ 'ਚ ਬਹਾਲ ਕੀਤਾ ਜਾਏਗਾ, ਕੀ ਕਹਿਣਾ ਚਾਹੁੰਦੇ ਹੋ? ਕੈਸਾ ਇਕਦਾਮ ਹੈ? ਪਹਿਲੇ ਤਾਂ ਮੈਂ ਸਰਬਜੀਤ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਵਾਂ ਕਿ ਮੈਨੂੰ ਅੱਜ ਤੋਂ 10 ਸਾਲ ਪਹਿਲੇ ਦੀ ਆਪਣੀ ਪੰਜਾਬੀ ਜਿਹੜਾ ਸਿੱਖ ਇੰਪਾਇਰ ਦੀ ਜਿਹੜੀ ਐਗਜ਼ੀਬਿਸ਼ਨ ਸੀ, ਮੈਨੂੰ ਉਹ ਯਾਦ ਆ ਗਈ ਕਿ ਭਾਈ ਸਾਹਿਬ ਉੱਥੇ ਵੀ ਇੰਨੀਆਂ ਸੋਹਣੀਆਂ ਸ਼ੀਲਡਾਂ ਔਰ ਗੋਲਡ ਮੈਡਲ ਲੈ ਕੇ ਆਏ ਮੇਰੇ ਲਈ, ਔਰ ਉਹ ਤੋਹਫੇ ਤੋਂ ਆਏ। ਮੈਨੂੰ ਇੰਝ ਲੱਗ ਰਿਹਾ ਕਿ ਕੱਲ ਦੀ ਗੱਲ ਹੈ। ਇਹ ਅੱਜ ਤੋਂ ਸੇਵਾ ਨਹੀਂ ਕਰ ਰਹੇ, 2013 ਤੋਂ ਸੇਵਾ ਕਰ ਰਹੇ ਨੇ। ਜਿਹੜੇ ਲੋਕ ਨਹੀਂ ਜਾਣਦੇ ਉਹ ਇੱਕ ਵਾਰੀ ਜਾਣ ਲੈਣ ਕਿ 2013 ਤੋਂ ਲੈ ਕੇ ਆ ਰਹੇ ਨੇ ਜਥਿਆਂ ਨੂੰ ਰਹਿਣ ਵਾਸਤੇ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਲੱਖਾਂ ਰੁਪਏ ਦਾ ਖਰਚਾ ਹੁੰਦਾ ਹੋਟਲਾਂ ਦਾ। ਇਹ ਉਸ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਅੰਦਰ ਤੁਸੀਂ ਦੇਖਿਆ ਹੋਵੇਗਾ ਕਿ ਯਾਤਰੀ ਨਿਵਾਸ ਹੁੰਦੇ ਨੇ, ਰਹਿਣ ਦੇ ਕਮਰੇ ਹੁੰਦੇ ਨੇ। ਚੜ੍ਹਦੇ ਪੰਜਾਬ 'ਚ ਤੇ ਬਹੁਤ ਸ਼ਿਕਾਇਤਾਂ ਨੇ ਉਸ ਚੀਜ਼ ਦੇ ਬਾਰੇ 'ਚ, ਲੇਕਿਨ ਲਹਿੰਦੇ ਪੰਜਾਬ ਦੇ ਵਿੱਚ ਨਾ ਤੇ ਕੋਈ ਇਸ ਚੀਜ਼ ਦੀ ਕੋਈ ਪਰਚੀ ਹੁੰਦੀ ਹੈ, ਨਾ ਹੀ ਕੋਈ ਰਹਿਣ ਦਾ ਜਿਹੜਾ ਕਿਰਾਇਆ ਲਿਆ ਜਾਂਦਾ ਹੈ ਸੇਵਾ ਦੇ ਨਾਮ ਦੇ ਉੱਤੇ ਸਪੈਸ਼ਲੀ। ਤੇ ਭਾਈ ਸਾਹਿਬ ਦਾ ਬਹੁਤ ਅੱਛਾ ਕਾਰਜ ਹੈ। ਇਹਨਾਂ ਨੇ ਮੈਨੂੰ ਪੂਰੀ ਇਹਦੀ ਫਾਈਲ ਭੇਜੀ ਹੋਈ ਹੈ ਬੁੱਕ ਦੀ ਕਿ ਇਹਦੀ ਸੇਵਾ ਕਿਸ ਤਰ੍ਹਾਂ ਹੋਣੀ ਹੈ। ਰੀਅਲੀ ਇਨਸਪਾਇਰਡ ਕਿ ਜਿਸ ਤਰ੍ਹਾਂ ਰਣਜੀਤ ਨਿਗਾਰਾ ਨੇ ਪੁਰਾਣੀ ਬਿਲਡਿੰਗ ਨੂੰ ਉਸੇ ਤਰ੍ਹਾਂ ਸੇਵ ਕੀਤਾ, ਉਸੇ ਤਰ੍ਹਾਂ ਭਾਈ ਸਾਹਿਬ ਕਹਿ ਰਹੇ ਨੇ ਕਿ ਅਸੀਂ ਇਤਿਹਾਸਿਕ ਬਿਲਡਿੰਗ ਨਾਲ ਬਿਲਕੁਲ ਕੋਈ ਛੇੜਛਾੜ ਨਹੀਂ ਕਰਾਂਗੇ, ਔਰ ਨਾਲ ਦੀ ਨਾਲ ਮਿਲਦਾ ਜੁਲਦਾ ਹੋਇਆ ਆਰਕੀਟੈਕਚਰ ਜਿਹੜਾ ਇਹਦੇ ਨਾਲ ਜੁੜਿਆ ਜਾਏਗਾ ਕਿ ਸੰਗਤ ਦੇਖੇ ਤੇ ਦਿਲ ਵੀ ਖੁਸ਼ੀ ਨਾਲ ਨਿਹਾਲ ਹੋਵੇ। ਔਰ ਨਾਲ ਦੀ ਨਾਲ ਹੀ ਸਰੋਵਰ ਸਾਹਿਬ ਜਿਹੜੀ ਕਿ ਸਾਡੀ ਬੜੀ ਦਰੀਨਾ ਖੁਆਇਸ਼ ਸੀ ਕਿ ਬੜੀ ਦੇਰ ਦਾ ਉਜਾੜ ਪਿਆ ਹੋਇਆ, ਵਿਰਧ ਹੋਇਆ ਪਿਆ ਹੋਇਆ, ਤੇ ਮੈਂ ਕਹਾਂਗਾ ਧੰਨ ਭਾਗ ਕਿ ਜਿਹੜੇ ਭਾਈ ਸਾਹਿਬ ਨੂੰ ਔਰ ਆਸਟ੍ਰੇਲੀਅਨ ਸੰਗਤ ਨੂੰ ਇਹ ਸੇਵਾ ਮਿਲੀ ਹੈ। ਵੱਡ ਭਾਗੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਸੇਵਾ ਮਿਲਦੀਆਂ ਨੇ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਸੇਵਾ ਨਾਮ ਬਹੁਤ ਸੌਖਾ ਹੈ, ਕਹਿ ਲੈਣਾ ਕਿ ਮੈਨੂੰ ਸੇਵਾ ਮਿਲ ਗਈ ਹੈ, ਲੇਕਿਨ ਸੇਵਾ ਕਰਨਾ ਔਰ ਸੇਵਾ ਨਿਭਾਉਣਾ ਬਹੁਤ ਔਖਾ ਕੰਮ ਹੈ। ਮੈਂ ਕਹਾਂਗਾ ਕੰਗ੍ਰੈਚੁਲੇਸ਼ਨਸ ਵੀਰ ਜੀ, ਤੁਹਾਨੂੰ ਇਹ ਜਿਹੜਾ ਤੁਸੀਂ ਬੇੜਾ ਚੁੱਕਿਆ, ਰੱਬ ਸੋਹਣਾ ਤੁਹਾਡਾ ਕੰਮ ਤੋੜ ਚਾੜੇ। ਔਰ ਮੀਡੀਆ ਟਾਪ ਦੇ ਹਵਾਲੇ ਨਾਲ ਮੈਂ ਇੱਕ ਛੋਟੀ ਜਿਹੀ ਗੱਲ ਕਰਾਂਗਾ ਕਿ ਮੈਂ ਫਿਰ ਅੱਜ ਇੱਕ ਗੱਲ ਕਰਨ ਲੱਗਾ। ਮੈਂ ਆਪਣੇ ਚੈਨਲ ਤੇ ਵੀ ਕਿਹਾ ਕਿ ਮੈਨੂੰ ਕਦੇ ਕਦੇ ਜ਼ੇਬ ਦੇ ਵਿੱਚ ਆਪਣੀ ਰੂਹ ਨਜ਼ਰ ਆਉਂਦੀ ਹੈ,
ਤੇ ਸਾਡੀ ਘਰ ਬਹੁਤ ਘਰ ਜਾ ਕੇ ਪਿੰਡ ਪਿੰਡ ਜਾ ਕੇ ਬੂਆ ਬੂਆ ਜਾ ਕੇ ਬਾਰੀ ਬਾਰੀ ਜਾ ਕੇ ਲੱਕੜੀ ਪੱਥਰ ਦਰਵਾਜ਼ਾ ਖਿੜਕੀਆਂ ਕੁੰਡੀ ਤਾਲੇ ਜੰਦਰੇ ਰੇਲਵੇ ਦੀਆਂ ਲਾਈਨਾਂ ਤੇ ਉਹ ਜਾਣ ਵਾਲੇ ਇਹ ਤੁਹਾਡੇ ਕੋਲ ਸਾਡੇ। ਸਿੱਖਿਆ ਹੈ ਸ਼ਾਇਦ ਸਾਹਿਬ ਤੁਹਾਡੇ ਕੋਲ ਮੈਨੂੰ ਬੜਾ ਹੀ ਪਿਆਰਾ ਲੱਗਦਾ ਕਿ ਜਦੋਂ ਅਲਫਾਜ਼ ਕਈ ਵਾਰੀ ਰਸ ਘੋਲਦੇ ਨੇ ਦੁਬਾਰਾ ਰਿਪੀਟ ਹੁੰਦੇ ਨੇ ਕੰਨਾਂ ਦੇ ਵਿੱਚ। ਉਹੀ ਹਾਲੇ ਕਿ ਜਦੋਂ ਅਨਭੋਲ ਹੁੰਦੇ ਸਾਂ, ਜਦੋਂ ਕੁਝ ਨਹੀਂ ਸੀ ਪਤਾ, ਦੁਨੀਆਦਾਰੀ ਦਾ ਪਤਾ ਲੱਗਾ ਤੇ ਦੁਨੀਆਦਾਰੀ ਬੜੀ ਅੱਡ ਔਰ ਬੜੀ ਮੁਸ਼ਕਿਲ ਹੈ। ਬਹੁਤ ਸ਼ੁਕਰੀਆ ਵੀਰੇ। ਸ਼ੁਕਰੀਆ ਸ਼ਾਇਦ ਸਾਹਿਬ। ਸਰਬਜੀਤ ਭਾਜੀ, ਆਖਰ ਤੇ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਸਾਡੇ ਪਾਕਿਸਤਾਨ 'ਚ ਰਹਿਣ ਵਾਲੇ ਨੂੰ ਜਾਂ ਓਵਰਆਲ ਪੂਰੀ ਕਮਿਊਨਿਟੀ ਨੂੰ? ਭਾਈ ਮੈਂ ਤੁਹਾਡੇ ਥਰੂ ਇੱਕ ਸਾਰੀ ਦੁਨੀਆ ਦੇ ਉੱਤੇ ਵਾਸਤੇ ਹਰ ਆਪਣੇ ਸਿੱਖ ਭਾਈਆਂ ਨੂੰ, ਸਾਰੀਆਂ ਵੀ ਕਮਿਊਨਿਟੀਆਂ ਨੂੰ ਮਤਲਬ ਮੈਂ ਇਹ ਤੁਹਾਨੂੰ ਐਲਾਨ ਮਤਲਬ ਇੱਕ ਰਿਕੁਐਸਟ ਕਰਦਾ ਹੈ ਨਾ ਵੀ ਤੁਸੀਂ ਸਾਰੇ ਮਿਲ ਕੇ ਮੇਰਾ ਸਾਥ ਦਿਓ। ਇਹ ਐਡਾ ਵੱਡਾ ਕਾਰਜ ਹੈ ਜਿਹੜਾ ਇੱਕ ਮੇਰੇ ਇਕੱਲੇ ਦਾ ਨਹੀਂ ਹੈਗਾ, ਤੇ ਮੈਂ ਜਿਹੜਾ ਵੀ ਇਹਦੇ ਕਾਰਜ ਦੇ ਵਿੱਚ ਕੋਈ ਵੀ ਤਿਲਫੁਲ ਜਿਹੜਾ ਹੈਗਾ ਦੇ ਰਿਹਾ, ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਤੁਹਾਡੇ ਮੀਡੀਆ ਦੇ ਹਵਾਲੇ ਨਾਲ ਮੈਂ ਇਹ ਦੱਸ ਰਿਹਾ ਵੀ ਜਿੰਨਾ ਵੀ ਮੇਰੇ ਤੇ ਸੰਗਤ ਵਿਸ਼ਵਾਸ ਕਰ ਰਹੀ ਹੈ ਤੇ ਜਾਂ ਜਿਨ੍ਹਾਂ ਨੇ ਵੀ ਮੇਰੇ ਤੇ ਕੀਤਾ, ਤੇ ਮੈਂ ਉਹਨਾਂ ਦੀ ਜਿਹੜਾ ਹੈਗਾ ਵਿਸ਼ਵਾਸ ਨੂੰ ਪੂਰਾ ਕਾਇਮ ਰੱਖਾਂਗਾ ਜੀ। ਧੰਨਵਾਦ ਜੀ। ਦੋਸਤੋ, ਤੁਸੀਂ ਸਾਡੇ ਵੀਰਾਂ ਦੀਆਂ ਗੱਲਾਂ ਸੁਣੀਆਂ ਨੇ। ਬਾਕੀ ਤੁਹਾਨੂੰ ਡਾਕੂਮੈਂਟਰੀ ਆਲਰੇਡੀ ਐਸੇ ਕਲਿੱਪ ਤੋਂ ਪਹਿਲੇ ਅਸੀਂ ਦਿਖਾ ਚੁੱਕੇ ਹਾਂ। ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰ ਦਿਆ ਕਰੋ ਕਮੈਂਟ ਦੇ ਵਿੱਚ, ਤਾਂ ਕਿ ਇਹੋ ਜਿਹੀਆਂ ਜਿਹੜੀਆਂ ਬੜੀਆਂ ਮਿਹਨਤ ਨਾਲ ਵੀਡੀਓ ਬਣਦੀਆਂ ਨੇ, ਬੜੀਆਂ ਪਿਆਰ ਵਾਲੀਆਂ ਵੀਡੀਓ ਹੁੰਦੀਆਂ ਨੇ, ਨਫ਼ਰਤ ਦਾ ਕੋਈ ਇਹਦੇ 'ਚ ਚੱਕਰ ਨਹੀਂ ਹੈਗਾ, ਤੇ ਇਹਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਆ ਕਰੋ, ਤਾਂ ਕਿ ਅਸੀਂ ਇਹੋ ਹੀ ਤੁਹਾਡੇ ਕੋਲ ਇੱਕ ਐਕਸਪੈਕਟ ਕਰ ਸਕਨੇ ਹਾਂ। ਜਿੱਥੇ ਰਹੋ ਖੁਸ਼ ਰਹੋ, ਰੱਬ ਰਾਖਾ। ਧੰਨਵਾਦ। बोले सो निहाल। बोले सो निहाल। बोले सो निहाल। बोले बोले सो निहाल। बोले सो निहाल। बोले सो निहाल। बोले सो निहाल। बोले सो ਆਸਟ੍ਰੇਲੀਅਨ ਸੰਗਤ ਨਨਕਾਣਾ ਸਾਹਿਬ ਚੈਰੀਟੇਬਲ ਆਰਗੇਨਾਈਜੇਸ਼ਨ ਜਿਹੜੀ ਹੈ ਇੰਟਰਨੈਸ਼ਨਲ, ਇਹ ਜਿਹੜਾ ਹੈ ਸਾਰਿਆਂ ਵੱਲੋਂ ਛਪ ਚੁੱਕਿਆ ਹੈ। ਸੰਗਤਾਂ ਵੱਲੋਂ ਛਪ ਚੁੱਕਿਆ ਹੈ। ਸੋ ਇਹਦਾ ਮਿਸ਼ਨ ਜਿਹੜਾ ਹੈ ਉਹ ਸੇਵਾ ਹੈ। ਭਾਈ ਸਾਹਿਬ ਜੀ ਕੱਲੀ ਕਾਰ ਸੇਵਾ ਦੇ ਉੱਤੇ ਯਕੀਨੀ ਕੰਮ ਕਰਨਗੇ, ਤੇ ਨਾਲੋਂ ਨਾਲ ਇੱਕ ਹੋਰ ਹੈ ਕਿ ਸਾਡਾ ਇੱਥੇ ਰਹਿਣ ਵਾਲੇ ਨਨਕਾਣਾ ਸਾਹਿਬ ਦੇ ਲੋਕਾਂ ਦੇ ਜਿਹੜੇ ਐਜੂਕੇਸ਼ਨਲ ਪ੍ਰੋਬਲਮਸ ਨੇ, ਜਿਹੜੇ ਇਸ ਦੇ ਨਾਲ ਹੋਰ ਸਮੱਸਿਆਵਾਂ ਨੇ, ਉਹਨਾਂ 'ਚ ਜਿਹੜੇ ਵੀ ਇੱਥੋਂ ਦੇ ਵਾਸੂ ਹੋਣਗੇ, ਨਨਕਾਣਾ ਸਾਹਿਬ ਦੇ ਹੋਣ ਚਾਹੇ ਉਹਨਾਂ ਦਾ ਕੋਈ ਵੀ ਧਰਮ ਹੋਵੇ, ਉਹ ਐਜੂਕੇਸ਼ਨਲੀ ਹੈਲਥ ਦੇ ਪੱਖੋਂ ਇੱਥੇ ਜਿਹੜਾ ਹੈ ਉਹ ਵੀ ਕੰਮ ਕਰਨਗੇ। ਸੋ ਇੱਕ ਬਹੁਤ ਮਹਾਨ ਕੰਮ ਹੈ ਕਿ ਜਿੱਥੇ ਕਾਰ ਸੇਵਾ ਹੋ ਰਹੀ ਹੈ
ਔਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਮਹਿਕਮਾ ਔਕਾਫ ETPB ਦਾ ਕਿ ਉਹ ਹਮੇਸ਼ਾ ਹੀ ਸਾਡੇ ਗੁਰਦੁਆਰਿਆਂ ਦਾ ਬਹੁਤ ਧਿਆਨ ਰੱਖਦੇ ਹਨ। ਮੈਂ ਜ਼ਿਆਦਾ ਕਲਿਆਣ ਸਿੰਘ ਨੇ ਮੇਰਾ ਮੂੰਹ ਹੀ ਬੰਦ ਕਰਤਾ 1 ਮਿੰਟ ਦਾ ਕਹਿ ਕੇ। ਪੰਥ ਦੀ ਉਹ ਖਿਦਮਤ ਸਰ ਅੰਜਾਮ ਦੇ ਰਹੇ ਨੇ ਜਿਸ ਦੀ ਮਿਸਾਲ ਇਸ ਤੋਂ ਪਹਿਲੇ ਨਹੀਂ ਮਿਲਦੀ। ਮੈਂ ਅੱਜ तमाम तर सरकारों तो मुतालबा करना हाँ कि आप सारे जिधर पंथ नूं रोकिया जाता है, पंथ नूं इजाजत नहीं दी जाती, हिंदुस्तान सरकार तो एक मंग करने हाँ कि पंथ की खुली आवाजावी की जा सके ताकि जिन्हां गुरुद्वारियां नूं पंथ तो विछोड़िया गया है पंथ आके उन्हां दे दर्शन दीदारे कर सके। आज PSGPC ने हुकूमत पाकिस्तान ने दुनिया का सब तो वड्डा गुरुद्वारा इतिहासिक गुरुद्वारा पंथ दे लई खोल दिता और असी रोजाना 5000 यात्रियों का उधर इंतजार करने हाँ जिधर गुरु नानक देव जी महाराज के खेतों तो लंगर बना के उहदी तैयारी की जाती है। अज साडा भी मन लोचदा है कि असी भी हरमंदर साहब के दर्शनां लई जाइए, असी ख्वाजा गरीब नवाज के दर्शनां लई जाइए, असी निज़ामुद्दीन औलिया जाइए, मगर सानू बहुत ही मायूसी का सामना होना होंदा है। पाकिस्तान अज बेहतरीन अंदाज दे नाल तमाम तर इंतजामात नूं सर अंजाम दे रहा है, जिहदी मिसाल अज गुरुद्वारा क्यारा साहब दी रिस्टोरेशन तो लैके आप दे विसाखी मेले दी बेहतरीन अंदाज दे नाल सेवा है। मैं मुबारकबाद पेश करना हाँ तमाम SGPC मैंबरान नूं, प्रेजिडेंट साहब नूं, एडिशनल सैकटरी साहब नूं, जनाब सैयद फराज अब्बास साहब नूं और बिलखसूस अज बाजी ले गए डायस्पोरा वाले जिथे सरदार सरबजीत सिंह जी आस्ट्रेलिया तो बेहतरीन तरीके दे नाल इन्हां सेवा दी जिम्मेदारी भी लीती है और उम्मीद करने हाँ कि आप जल्द अज जल्द इन्हां तमाम तर असूलों के तहत इस गुरुद्वारे नूं जल्द अज जल्द रिस्टोर करो। आप सारे जदों पाकिस्तान गुरधाम यात्रा दे लई आंदे हो उधर ही साई मियां मीर साहब भी आप सारियां दी उड़ीक करदे ने। साई मियां मीर साहब दा प्यार साथ गुरु साहिबान दे नाल एक अनमोल रिश्ता है। आज जिस स्थान दे अंदर मौजूद हो यह भी राय बुलार जिहड़ा है चाहे तुसी भाई मरदाने दी मिसाल लो, चाहे गनी खां नबी खां दी मिसाल लो, चाहे मियां मीर साहब दी मिसाल लो, हर वक्त दा दरवेश गुरु साहिबान दे नाल खलोता। मैं अपने वीर सीनियर प्रोफेसर सरदार कल्याण सिंह दा शुकराना अदा करना हाँ कि उन्होंने फकीर नूं बोलन दा मौका की दिता। इहदे नाल ही आओ सारे रल के ओए हुण ते गज के फतेह दी परवानगी बख्शो। वाहेगुरु जी का खालसा, वाहेगुरु जी की फतेह। बहुत धन्यवाद।